ਆਸਟ੍ਰੇਲੀਆ ਵਿੱਚ ਪੰਜਾਬੀ ਪੱਤਰਕਾਰੀ ਨਾਲ ਜੁੜੇ ਗੁਰਸ਼ਮਿੰਦਰ ਸਿੰਘ, ਜਿਨ੍ਹਾਂ ਨੂੰ ਮਿੰਟੂ ਬਰਾੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਤੀਜੀ ਵਾਰ ਗਵਰਨਰ ਮਲਟੀਕਲਚਰਲ ਐਵਾਰਡ ਮਿਲਿਆ। ਦੱਖਣੀ ਆਸਟ੍ਰੇਲੀਆ ਦੇ ਗਵਰਨਰ ਹਿਊ ਵੈਨ ਲੀ ਨੇ ਕਿਹਾ ਕਿ ਉਹ ਨਾਮਵਰ ਸ਼ਖਸੀਅਤਾਂ ਨੂੰ ਇੱਕ ਵਕਾਰੀ ਅਵਾਰਡ ਪ੍ਰਦਾਨ ਕਰਕੇ ਖੁਦ ਮਾਣ ਮਹਿਸੂਸ ਕਰ ਰਹੇ ਨੇ। ਮਿੰਟੂ ਬਰਾੜ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਪੱਤਰਕਾਰੀ ਰਾਹੀਂ ਆਸਟ੍ਰੇਲੀਆ ਦੀਆਂ ਵੰਨ ਸੁਵੰਨਤਾਵਾਂ ਨੂੰ ਬਖੂਬੀ ਬਿਆਨਿਆ। ਸਾਡੇ ਨਾਲ ਫੋਨ ਤੇ ਗੱਲਬਾਤ ਕਰਨ ਲਈ ਮਿੰਟੂ ਬਰਾੜ ਜੀ ਜੁੜ ਚੁੱਕੇ ਨੇ। ਮਿੰਟੂ ਬਰਾੜ ਜੀ, ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੀਜੀ ਵਾਰ ਗਵਰਨਰਸ ਮਲਟੀਕਲਚਰ ਅਵਾਰਡ ਮਿਲਣ ਲਈ। ਬਹੁਤ ਬਹੁਤ ਮਿਹਰਬਾਨੀ ਹਰਜਨ ਤੇ ਸਾਰੇ ਜਿਹੜੇ ਇੰਡੋਜ਼ ਟੀਵੀ ਦੇਖਣ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦਾ ਜੀ ਸਭ ਦਾ ਦਿਨ ਖੂਬਸੂਰਤ ਚੜ੍ਹਿਆ ਹੋਵੇਗਾ। ਬਾਕੀ ਤੁਸੀਂ ਮੈਨੂੰ ਅੱਜ ਇਸ ਪਲੇਟਫਾਰਮ ਤੇ ਮੌਕਾ ਦਿੱਤਾ, ਧੰਨਵਾਦੀ ਹਾਂ। ਮੈਂ ਦੱਸ ਦਿਆਂ ਥੋੜਾ ਜਿਹਾ ਤੇ ਜਿਹੜੇ ਇਹ ਅਵਾਰਡ ਆ ਜੀ, ਇਹਦਾ ਮੈਂ ਰਨਰ ਅਪ ਹਾਂ, ਜਾਣੀ ਕਿ ਉਪ ਜੇਤੂ ਜਿਹਨੂੰ ਕਹਿ ਸਕਦੇ ਹਾਂ ਜੀ। ਤੇ ਪਰ ਉਹਦੀ ਜਦੋਂ ਸਾਰੀ ਤੁਹਾਨੂੰ ਮੈਂ ਜੇ ਉਹਦੀ ਬੈਕਗਰਾਊਂਡ ਦੱਸਾਂ ਤਾਂ ਬੈਕਗਰਾਊਂਡ ਇਹ ਹੁੰਦੀ ਹੈ ਜੀ ਵੀ ਇਹ ਮਲਟੀਕਲਚਰ ਗਵਰਨਰ ਅਵਾਰਡ ਤਕਰੀਬਨ 10 ਸਾਲ ਪਹਿਲਾਂ ਸ਼ੁਰੂ ਹੋਏ ਸੀ ਐਡਲੇਡ, ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਦੇ ਵਿੱਚ। ਤੇ ਗਵਰਨਰ ਵੱਲੋਂ 9 ਕੈਟਾਗਰੀਜ਼ ਦੇ ਵਿੱਚ ਅਵਾਰਡ ਦਿੱਤੇ ਜਾਂਦੇ ਆ, ਜਿਨ੍ਹਾਂ ਦੇ ਵਿੱਚ ਵਲੰਟੀਅਰ ਵਧੀਆ ਕਿਸੇ ਨੇ ਜੇ ਕੋਈ ਕੁਛ ਕੀਤਾ ਉਹਦੇ ਲਈ, ਜਾਂ ਬਜ਼ੁਰਗਾਂ ਦੇ ਵੈਟਰਨਸ ਦੇ ਲਈ ਵੀ ਦਿੱਤਾ ਜਾਂਦਾ, ਜਾਂ ਕੋਈ ਚੰਗੇ ਬਿਜ਼ਨਸ ਜਿਹਨੇ ਸੈਟਅਪ ਕੀਤੇ ਉਹਨੂੰ ਦਿੱਤਾ ਜਾਂਦਾ। ਤੇ ਉਹਦੇ ਵਿੱਚ ਇੱਕ ਮੀਡੀਆ ਕੈਟਾਗਰੀ ਵੀ ਆ। ਤੇ ਮੀਡੀਆ ਕੈਟਾਗਰੀ ਦੇ ਵਿੱਚ ਤਕਰੀਬਨ ਹਰ ਵਾਰੀ ਬਹੁਤ ਜ਼ਿਆਦਾ ਸਖਤ ਮੁਕਾਬਲਾ ਹੁੰਦਾ ਹੋਰਾਂ ਨਾਲੋਂ, ਕਿਉਂਕਿ ਮੀਡੀਆ ਦੇ ਵਿੱਚ ਬਹੁਤ ਪੁਰਾਣੇ ਘਰਾਣੇ ਜਿਹੜੇ ਮੀਡੀਆ ਚਲਾ ਰਹੇ ਆ ਵੱਡੇ ਵੱਡੇ, ਤੇ ਉਹਨਾਂ ਦੀਆਂ ਵੀ ਨੋਮੀਨੇਸ਼ਨ ਹੁੰਦੀਆਂ। ਤੇ ਮੈਨੂੰ ਇਸ ਦੀ ਖੁਸ਼ੀ ਹੋਈ ਵੀ ਮੈਂ ਲਗਾਤਾਰ ਤੀਜੀ ਵਾਰ ਫਾਈਨਲਿਸਟ ਹੋਇਆ, ਜਿਹੜੀ ਕਿ ਇੱਕ ਵੱਡੀ ਮੇਰੇ ਹਿਸਾਬ ਨਾਲ ਮੇਰੇ ਕੰਮਾਂ ਦੇ ਹਿਸਾਬ ਨਾਲ ਮੈਨੂੰ ਵੱਡੀ ਲੱਗ ਰਹੀ ਆ, ਪ੍ਰਾਪਤੀ ਹੋਈ ਹੈ ਜੀ। ਤੇ ਤੀਜੀ ਵਾਰ ਇਹ ਇੱਕ ਹੈਟ੍ਰਿਕ ਆ ਵੀ ਮੈਂ ਜਿਹੜਾ ਇਹਦਾ ਰਨਰ ਅਪ ਡਿਕਲੇਅਰ ਕੀਤਾ। ਤੇ ਜਿਹੜਾ ਕਿ 3 ਦਿਨ ਪਹਿਲਾਂ ਗਵਰਨਰ ਹਾਊਸ ਦੇ ਵਿੱਚ ਮੈਨੂੰ ਉਹਦੀ ਜਿਹੜੀ ਇੱਕ ਸਰਟੀਫਿਕੇਟ ਦਿੱਤਾ ਗਿਆ ਇੱਕ ਭਰਵੇਂ ਸਮਾਗਮ ਦੇ ਵਿੱਚ। ਤੇ ਇਹਦੇ 'ਚ ਜਿਹੜੀ ਖਾਸ ਜਿਹੜੀ ਮੈਂ ਪ੍ਰਾਪਤੀ ਇਹ ਮੰਨਦਾ ਵੀ ਮੈਨੂੰ ਸਪੈਸ਼ਲ ਪ੍ਰੀਮੀਅਰ ਤੇ ਗਵਰਨਰ ਵੱਲੋਂ, ਸਾਡੇ ਵੱਲੋਂ ਉਹਨਾਂ ਨੇ ਸਪੈਸ਼ਲ ਇਹ ਗੱਲ ਕਹੀ ਵੀ ਤੁਸੀਂ ਜਿਹੜੀ ਤੁਹਾਡੇ 'ਚ ਲਗਾਤਾਰਤਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਕੋਈ ਵੀ ਕੰਮ ਬੰਦਾ ਸਾਲ 2 ਸਾਲ ਕਰਦਾ, 4 ਸਾਲ ਕਰਦਾ, ਫਿਰ ਭੱਜ ਜਾਂਦਾ, ਥੱਕ ਜਾਂਦਾ, ਜਾਂ ਉਹਦੇ ਕੋਲੇ ਉਹਨਾਂ ਐਨਰਜੀ ਨਹੀਂ ਰਹਿੰਦੀ, ਪਰ ਉਹ ਕਹਿੰਦੇ ਵੀ ਅਸੀਂ ਤੈਨੂੰ ਦੇਖ ਰਹੇ ਹਾਂ ਵੀ ਤੂੰ ਲਗਾਤਾਰ 15 ਸਾਲਾਂ ਤੋਂ ਜਿਹੜਾ ਇਹਦੇ ਤੇ ਮਿਹਨਤ ਕਰ ਰਹੇ ਆ। ਤੇ ਉਹਦੇ 'ਚ ਉਹਨਾਂ ਨੇ ਬੜੀ ਇਸ ਦੀ ਖੁਸ਼ੀ ਮਨਾਈ ਵੀ ਕੋਈ ਵੀ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਲਗਾਤਾਰ 3 ਵਾਰੀ ਫਾਈਨਲ ਦੇ ਵਿੱਚ ਨਹੀਂ ਪਹੁੰਚ ਸਕਿਆ, ਕਿਉਂਕਿ ਉਹਦੀਆਂ ਕਿਤੇ ਨਾ ਕਿਤੇ ਉਹਦੀ ਜਿਹੜੀ ਟੁੱਟ ਜਾਂਦੀ ਹੈ, ਜਿਹੜੀ ਉਹਦੀ ਲੜੀ ਆ ਉਹ ਟੁੱਟਦੀ ਰਹੀ ਆ। ਇਸ ਤੋਂ ਪਹਿਲਾਂ 2 ਅਵਾਰਡ ਤੁਹਾਨੂੰ ਕਿਹੜੇ ਸੰਨ ਦੇ ਵਿੱਚ ਮਿਲੇ ਸਨ? ਇਹ ਮੈਨੂੰ 2013 ਤੇ ਫਿਰ ਉਸ ਤੋਂ ਬਾਅਦ 2014 ਚ ਲਈ ਜਿਹੜਾ ਮੈਨੂੰ ਮਿਲੇ ਸਨ। ਤੇ ਉਦੋਂ ਦਾ ਮਿਲਣ ਦਾ 13 ਦਾ ਕਾਰਨ ਇਹ ਸੀਗਾ ਵੀ 13 ਦੇ ਵਿੱਚ ਉਹਨਾਂ ਨੇ ਮੈਨੂੰ ਮੇਰੀਆਂ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਮੀਡੀਆ ਲਈ ਮੈਂ ਤਕਰੀਬਨ ਬਹੁਤ ਸਾਰੇ ਉਦੋਂ ਮੇਰੇ ਆਰਟੀਕਲ ਛਪੇ ਸੀ ਦੁਨੀਆ ਭਰ ਦੇ, ਐਜ਼ ਏ ਮੇਰੀਆਂ ਰਾਈਟਿੰਗਸ ਦੇ ਲਈ ਦਿੱਤਾ ਸੀ। 14 ਚ ਮੇਰੀ ਬੁੱਕ ਆਈ ਸੀ ਜਦੋਂ ਕੈਂਗਰੂਨਾਮਾ, ਤੇ ਉਹ ਮੈਨੂੰ ਬੁੱਕ ਲਈ ਉਹਨਾਂ ਨੇ ਅਵਾਰਡ ਕੀਤਾ ਸੀ। ਇਸ ਵਾਰੀ ਓਵਰਆਲ ਮੀਡੀਆ ਲਈ ਕੀਤਾ, ਜਿਹਦੇ ਚ ਕਿ YouTube ਚੈਨਲ ਆ ਗਿਆ, ਜਾਂ ਅਖਬਾਰ, ਜਾਂ ਵੱਖ ਰੇਡੀਓ, ਜਾਂ ਜਿੰਨੇ ਵੀ ਟਾਕ ਸ਼ੋ ਵਗੈਰਾ ਕੀਤੇ ਆ ਉਹਨਾਂ ਲਈ ਐਤਕੀ ਸਾਰਾ ਇਹ ਹੋਇਆ। ਜ਼ਿਆਦਾਤਰ ਇਹਦੇ ਤੇ ਐਤਕੀ ਜਿਹੜੀ ਨੋਮੀਨੇਸ਼ਨ ਹੁੰਦੀ ਆ ਉਹ ਨੋਮੀਨੇਸ਼ਨ ਹੋਈ ਆ, ਜੇ ਕਹੀਏ ਤਾਂ ਬਾਬਾ ਨਾਨਕ ਜੀ ਦੀ ਜਿਹੜੀ ਗੱਲ ਸੁਣਾਈ ਸੀ ਵੰਡ ਛਕੋ ਦੀ, ਉਹਦੇ ਕਾਰਨ ਹੋਈ ਹੈ ਐਤਕੀ ਜਿਹੜੀ ਨੋਮੀਨੇਸ਼ਨ। ਕਿਉਂਕਿ ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਉਹ ਵੀਡੀਓ ਦੇਖੀ ਵੀ ਹੋਣੀ ਆ, ਜਿਹੜੀ ਪਿਛਲੇ ਸਾਲ ਵਾਇਰਲ ਹੋਈ ਸੀਗੀ, ਤੇ ਉਹ ਬਹੁਤ ਵੱਡੇ ਲੈਵਲ ਤੇ ਵਾਇਰਲ ਹੋਈ ਸੀ। ਤੇ ਉਹਦੇ 'ਚ ਬਾਬਾ ਨਾਨਕ ਜੀ ਦੀ ਵੰਡ ਛਕੋ ਦੀ ਫਿਲਾਸਫੀ ਥੋੜੀ ਜਿਹੀ ਮੈਂ ਤਾਂ ਕਿਤੇ ਨਾ ਕਿਤੇ ਇੱਕ ਦੋਸਤ ਮਿੱਤਰ ਮੰਡਲੀ 'ਚ ਬੈਠੇ ਨੇ ਸੁਣਾਈ ਸੀ, ਤੇ ਉਹਦੀ ਵੀਡੀਓ ਪਾ ਕੇ ਕਿਸੇ ਨੇ ਪਾ ਦਿੱਤੀ। ਤੇ ਉਹ ਜਿਹੜਾ ਕੱਲ ਮੈਨੂੰ ਵੀ ਉਹਨਾਂ ਨੇ ਇੱਕ ਜਿਹੜੀ ਪੇਪਰ ਵਰਕ ਦਿਖਾਇਆ, ਤਾਂ ਉਹਦੇ ਵਿੱਚ ਇੱਕ ਸਕਰੀਨ ਸ਼ਾਟ ਸੀਗਾ, ਕੋਈ ਇੱਕ ਪੇਜ ਸੀ ਫੇਸਬੁੱਕ ਦਾ, ਉਹਦੇ ਤੋਂ 1.5 ਮਿਲੀਅਨ ਲੋਕਾਂ ਨੇ ਦੇਖੀ ਸੀ ਉਹ, ਤੇ 43,000 ਤੋਂ ਉੱਤੇ ਸ਼ੇਅਰ ਸੀਗੇ ਉੱਥੇ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਵੱਡਾ ਕਾਰਨ ਸੀ ਐਤਕੀ ਦੀ ਨੋਮੀਨੇਸ਼ਨ ਦਾ। ਜੀ, ਤੁਹਾਡੇ ਵੱਲੋਂ YouTube ਚੈਨਲ ਦੇ ਉੱਤੇ ਪੇਂਡੂ ਆਸਟ੍ਰੇਲੀਆ ਵੀ ਚਲਾਇਆ ਜਾ ਰਿਹਾ ਹੈ, ਸੋ ਉਹਦੇ ਬਾਰੇ ਵੀ ਥੋੜਾ ਦੱਸੋ ਸਾਡੇ ਦਰਸ਼ਕਾਂ ਨੂੰ। ਹਾਂ ਬਿਲਕੁਲ ਜੀ, ਤਕਰੀਬਨ 2014 ਤੋਂ ਅਸੀਂ ਲਗਾਤਾਰ ਇਹ ਫਿਲਮਾ ਰਹੇ ਹਾਂ ਤੇ ਦਿਖਾ ਰਹੇ ਹਾਂ, ਤੇ ਹੁਣ ਤੱਕ ਤਕਰੀਬਨ ਪੇਂਡੂ ਆਸਟ੍ਰੇਲੀਆ ਦੇ 180-81 ਐਪੀਸੋਡ ਆ ਗਏ ਆ, ਤੇ ਹੋਰ ਅੱਡੋ-ਅੱਡ ਕੈਟਾਗਰੀਜ਼ ਵਿੱਚ ਪਲੇ ਲਿਸਟਾਂ ਨੇ, ਸਾਰੀਆਂ ਰਲਾ ਕੇ 300 ਤੋਂ 400 ਐਪੀਸੋਡ ਅਸੀਂ YouTube ਤੇ ਅਪਲੋਡ ਕਰ ਚੁੱਕੇ ਹਾਂ। 110 ਜਾਣੀ ਕਿ 1,10,000 ਤੋਂ ਉੱਤੇ ਸਬਸਕ੍ਰਿਪਸ਼ਨਾਂ ਹੋ ਗਈਆਂ ਜੀ, ਤੇ
11.5 ਮਿਲੀਅਨ ਦੇ ਕਰੀਬ ਜਿਹੜੇ ਉਹਦੇ ਤੇ ਹੁਣ ਤੱਕ ਦਰਸ਼ਕ ਆ ਚੁੱਕੇ ਆ ਚੈਨਲ ਦੇ ਉੱਤੇ। ਸੋ ਮੇਲ ਜਿਹੜਾ ਉਹਦਾ ਸ਼ੁਰੂਆਤ ਹੋਈ ਸੀ ਉਹ ਹੋਈ ਸੀ ਪਿੰਡਾਂ ਚੋਂ ਆਸਟ੍ਰੇਲੀਆ ਦਿਖਾਉਣ ਦੀ, ਵੀ ਪਿੰਡਾਂ ਦਾ ਆਸਟ੍ਰੇਲੀਆ ਲੋਕਾਂ ਨੂੰ ਦਿਖਾਈਏ, ਸ਼ਹਿਰਾਂ ਦਾ ਤਾਂ ਸਾਰੇ ਦੇਖ ਰਹੇ ਆ। ਤੇ ਉਹ ਸ਼ੁਰੂ ਚ ਲੰਗੇ ਡੰਗ ਚਲਾਉਂਦੇ ਸੀ, ਕਿਤੇ ਕਿਤੇ ਕੋਈ ਵੀਡੀਓ ਪਾਉਂਦੇ ਸੀ, ਫਿਰ ਹੌਲੀ ਹੌਲੀ ਆ ਕੇ 2015 ਦਾ ਨਿਊਜ਼ੀਲੈਂਡ ਦਾ ਟੂਰ, ਫਿਰ 16 ਦਾ ਕੈਨੇਡਾ ਦਾ ਟੂਰ, ਤੇ ਉਸ ਤੋਂ ਬਾਅਦ ਥੋੜੀ ਜਿਹੀ ਉਹਦੇ ਚ ਅਸੀਂ ਲਗਾਤਾਰਤਾ ਲੈ ਕੇ ਆਂਦੀ ਜੀ। ਤਾਂ ਅੱਜ ਤੱਕ ਉਹ ਕੋਵਿਡ ਤੱਕ ਜਾਣੀ ਕਿ ਉਹ ਬੜਾ ਲਗਾਤਾਰ ਹਰ ਵੀਕ ਫਰਾਈਡੇ ਅਸੀਂ ਉਹਨੂੰ ਇੱਕ ਐਪੀਸੋਡ ਖੇਤੀ ਤੇ ਪਾਉਂਦੇ ਸੀ, ਬੁੱਧਵਾਰ ਨੂੰ ਅਸੀਂ ਇੱਕ ਲਿਟਰੇਚਰ ਤੇ ਐਪੀਸੋਡ ਪਾਉਂਦੇ ਸੀ, ਸੰਡੇ ਨੂੰ ਅਸੀਂ ਮੇਰੀ ਜਿਹੜਾ ਜੀਵਨ ਸਫ਼ਰ ਦੇ ਉੱਤੇ ਕੈਂਗਰੂਨਾਮਾ ਦੇ ਨਾਂ ਤੇ ਪਾਉਂਦੇ ਸੀ। ਪਰ ਹੁਣ ਜਦੋਂ ਪਹਿਲਾਂ ਕੋਵਿਡ ਨੇ ਥੋੜਾ ਜਿਹਾ ਸਾਨੂੰ ਝਟਕਾ ਦਿੱਤਾ, ਫਿਰ ਉਸ ਤੋਂ ਬਾਅਦ ਜਿਹੜਾ ਕਿਸਾਨ ਸੰਘਰਸ਼ ਆਇਆ, ਤਾਂ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਉਹਨੂੰ ਹੋਲਡ ਤੇ ਕੀਤਾ ਹੋਇਆ। ਪਾਉਣੇ ਆ ਹੁਣ ਕਿਤੇ ਕਿਤੇ ਕੋਈ ਐਪੀਸੋਡ ਪਾ ਰਹੇ ਆ, ਜਾਂ ਅਸੀਂ ਜਿਹੜੀ ਸਾਡੀ ਮਿਊਜ਼ਿਕ ਕੰਪਨੀ ਹੈ ਜਿਹਦੇ ਤਹਿਤ ਅਸੀਂ ਹੁਣ ਤੱਕ 4 ਗਾਣੇ ਰਿਲੀਜ਼ ਕਰ ਚੁੱਕੇ ਆ, ਜਾਂ ਉਹ ਪਾਉਣੇ ਆ। ਤੇ ਨਹੀਂ, ਜ਼ਿਆਦਾਤਰ ਅਸੀਂ ਹੁਣ ਕਿਸਾਨੀ ਸੰਘਰਸ਼ ਨੂੰ ਹੀ ਸਾਰਾ ਕੁਝ ਸਮਰਪਿਤ ਕੀਤਾ ਹੋਇਆ। ਬਿਲਕੁਲ ਮਿੰਟੂ ਬਰਾੜ ਜੀ, ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਹੈ, ਸੋ ਕਿਸਾਨੀ ਸੰਘਰਸ਼ ਦਾ ਦਰਦ ਤੁਸੀਂ ਕਿਸ ਤਰ੍ਹਾਂ ਬਿਆਨ ਕਰਦੇ ਹੋ? ਦੇਖੋ ਜੀ, ਦਰਦ ਇਹ ਤਾਂ ਜਦੋਂ ਖੁਦ ਕਿਸਾਨ ਆ ਤਾਂ ਤੁਹਾਨੂੰ ਪਤਾ ਹੀ ਹੈ ਜੀ, ਫਿਰ ਤਾਂ ਦਰਦ ਹੋਣੇ। ਇੱਕ ਤਾਂ ਬਗਾਨੀ ਪੀੜ ਹੁੰਦੀ ਆ, ਇੱਕ ਖੁਦ ਦੀ ਪੀੜ ਹੁੰਦੀ ਆ। ਬਗਾਨੀ ਪੀੜ ਨੂੰ ਲੱਖ ਅਸੀਂ ਕਹੀ ਜਾਈਏ, ਉਹ ਅਹਿਸਾਸ ਨਹੀਂ ਮਿਲਦਾ, ਪਰ ਖੁਦ ਦੀ ਪੀੜ ਆ ਜਿਹੜੀ, ਉਹਨੂੰ ਉਹਦੇ ਤੇ ਜਾ ਕੇ ਪਤਾ ਲੱਗਦਾ ਵੀ ਕਿੰਨਾ ਇਹਦਾ ਸਾਨੂੰ ਦੁੱਖ ਹੋ ਰਿਹਾ। ਸੋ ਜਿੱਥੇ ਇੱਕ ਪਾਸੇ ਅਸੀਂ ਉੱਥੇ ਸਾਡੇ ਕਿਸਾਨਾਂ ਦੇ ਜਿਹੜੇ ਹੌਸਲੇ ਟੁੱਟਦੇ ਦੇਖਦੇ ਆ, ਕਿਤੇ ਫੇਰ ਦੁਬਾਰੇ ਉੱਠਦੇ ਦੇਖਦੇ ਆ, ਕਿਤੇ ਉਹ ਅਪਸ ਐਂਡ ਡਾਊਨ ਤਾਂ ਹਰੇਕ ਕੰਮ ਚ ਆਉਂਦੇ ਆ, ਤੇ ਉਹਨਾਂ ਨਾਲ ਵੀ ਚੱਲ ਰਿਹਾ ਹੈ ਕੁਛ। ਤੇ ਸਰਕਾਰਾਂ ਧੱਕਾ ਕਰ ਰਹੀਆਂ, ਉਲਟੇ ਕੇਸ ਦਰਜ ਕਰ ਰਹੀਆਂ, ਕੁਛ ਕਰ ਨਹੀਂ ਰਹੀਆਂ, ਤਾਂ ਉਹ ਦੁੱਖ ਬਹੁਤ ਲੱਗਦਾ। ਤੇ ਦੂਜਾ ਜਿਹੜੀ ਸਾਡਾ ਇੱਕ, ਇਹ ਤਾਂ ਚਲੋ ਮੈਂਟਲੀ ਤੌਰ ਤੇ ਜਾਂ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰਨ ਲਈ ਜਾਂ ਸਾਡਾ ਵਜੂਦ ਖਤਮ ਕਰਨ ਲਈ ਗੱਲਾਂ, ਨਾਲ ਨਾਲ ਜਿਹੜੀ ਸਾਨੂੰ ਆਰਥਿਕ ਤੌਰ ਤੇ ਵੀ ਬਹੁਤ ਜ਼ਿਆਦਾ ਰਗੜਾ ਲਾਇਆ ਜਾਂਦਾ। ਤਾਂ ਇਹ ਚੀਜ਼ਾਂ ਨੂੰ ਬਹੁਤ ਔਖਾ ਬਰਦਾਸ਼ਤ ਕਰਨਾ। ਤੇ ਮੈਂ ਖੁਦ ਇੱਥੇ ਕਿਸਾਨ ਹੋਣ ਕਾਰਨ ਮੈਂ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਪਾਉਂਦਾ ਰਹਿਣਾ। ਲੇਟੈਸਟ ਹੀ ਮੈਂ ਹੁਣ ਇੱਥੋਂ ਦਾ ਇੱਕ ਥੋੜਾ ਜਿਹਾ ਐਗਜ਼ਾਮਪਲ ਦਿਖਾਇਆ ਸੀ ਜੀ। ਉਹਦੇ ਵਿੱਚ ਮੈਂ ਇਹ ਦਿਖਾਇਆ ਸੀ ਵੀ ਜ਼ਿਆਦਾਤਰ ਲੋਕ ਆ ਨਾ, ਜਿਹੜੇ ਆਮ ਲੋਕ ਆ, ਸ਼ਹਿਰੀ ਲੋਕ ਆ, ਹਲੇ ਤੱਕ ਵੀ ਉਹ ਘਰਾਂ 'ਚ ਬੈਠੇ ਇਹ ਸੋਚ ਰਹੇ ਆ ਵੀ ਇਹ ਜਿਹੜਾ ਪ੍ਰੋਬਲਮ ਆ ਇਕੱਲੇ ਕਿਸਾਨ ਦੀ ਆ ਤੇ ਕਿਸਾਨਾਂ ਦਾ ਹੀ ਦਰਦ ਆ। ਪਰ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕਿਆ ਵੀ ਕਿਸਾਨ ਦਾ ਦਰਦ ਨਹੀਂ ਹੈ, ਕਿਸਾਨ ਤਾਂ ਸਭ ਤੋਂ ਲਾਸਟ ਤੇ ਪ੍ਰਭਾਵਿਤ ਹੋਊ ਇਸ ਕਾਨੂੰਨ ਨਾਲ। ਉਸ ਤੋਂ ਪਹਿਲਾਂ ਤਾਂ ਹਰ ਉਪਭੋਗਤਾ ਪ੍ਰਭਾਵਿਤ ਹੋਊਗਾ। ਉਹੀ ਚੀਜ਼ ਮੈਂ ਉਹਨਾਂ ਨੂੰ ਦਿਖਾਈ ਹੈ ਵੀ ਆਸਟ੍ਰੇਲੀਆ ਦੇ ਵਿੱਚ ਮੈਂ ਪਿਛਲੇ 2-3 ਸਾਲ ਤੋਂ ਸੰਤਰਿਆਂ ਦੀ ਖੇਤੀ ਦੇ ਨਾਲ ਥੋੜੀ ਬਹੁਤ ਸਬਜ਼ੀ ਦਾ ਟਰਾਈ ਕਰਕੇ ਦੇਖੀ, ਵੀ ਦੇਖੀਏ ਤਾਂ ਅਸੀਂ। ਪਿਛਲੇ ਸਾਲ ਬਟਰਨਟ ਨੇ ਮੈਨੂੰ ਧੋਖਾ ਦਿੱਤਾ, ਬਟਰਨਟ ਨੇ ਹੋ ਗਏ, ਪਰ ਵਪਾਰੀਆਂ ਨੇ ਧੋਖਾ ਦਿੱਤਾ, ਵੱਡੇ ਕਾਰਪੋਰੇਟ ਘਰਾਣਿਆਂ ਨੇ। ਸੇਮ ਥਿੰਗ ਅੱਜ ਇਸ ਵਾਰੀ ਹੋਇਆ। ਹੁਣ ਅਸੀਂ ਮਿਰਚਾਂ ਬੀਜੀਆਂ ਜੀ, ਜਿਹੜੀਆਂ ਕਿ ਤੁਸੀਂ ਹੁਣ ਜਿੰਨੇ ਵੀ ਤੁਹਾਡੇ ਦਰਸ਼ਕ ਸੁਣ ਰਹੇ ਆ, ਤੇ ਜਾਂ ਤੁਸੀਂ ਵੀ ਇਹ ਮਹਿਸੂਸ ਕਰਦੇ ਹੋਵੋਗੇ, ਬਿਲਕੁਲ ਬਹੁਤ ਜ਼ਰੂਰੀ ਆ ਜੀ ਜਾਣਨਾ ਵੀ, ਹਾਂ, ਵੀ ਅਚਾਰ ਵਾਲੀਆਂ ਮਿਰਚਾਂ ਕਿਤੋਂ ਮਿਲ ਜਾਣ ਇੱਥੇ ਥੋੜੇ ਜਿਹੇ ਠੀਕ ਭਾਅ ਤੇ, ਜੀ ਕਰਦਾ ਹਰੇਕ ਦਾ ਵੀ ਸਾਡੇ ਘਰੇ ਵੀ ਅਸੀਂ ਪੂਰੀਆਂ ਪਾ ਕੇ ਉਹਨੂੰ ਰਾਈ ਵਾਲੀਆਂ ਮਿਰਚਾਂ ਪਾਈਏ ਅਚਾਰ ਦੀਆਂ ਤੇ ਖਾਈਏ। ਪਰ ਉਹ ਸਾਡੇ ਲਈ ਆਸਟ੍ਰੇਲੀਆ 'ਚ ਥੋੜ੍ਹੀਆਂ ਜਿਹੀਆਂ ਦੁਰਲਭ ਹੁੰਦੀਆਂ ਹਨ, ਕਿਉਂਕਿ ਜਦੋਂ ਅਸੀਂ ਸ਼ਾਪਿੰਗ ਸੈਂਟਰ 'ਚ ਜਾਂਦੇ ਹਾਂ ਤਾਂ ਉਦੋਂ 8-8, 10-10 ਦੇ ਪੈਕਿੰਗਾਂ 'ਚ ਮਿਲਦੀਆਂ, ਜਾਂ ਫਿਰ ਜੇ ਕਿਲੋ 'ਚ ਮਿਲਦੀਆਂ ਤਾਂ ਉਹ ਸਾਡੀ ਪਹੁੰਚ ਤੋਂ ਬਾਹਰ ਹੁੰਦੀਆਂ ਨੇ। ਬਿਲਕੁਲ, ਮੈਂ ਪਰਸੋਂ 'ਚ ਉੱਥੇ ਦਿਖਾਇਆ, ਮੇਰੀ ਜਿਹੜੀ ਮਿਰਚ ਆ, ਉਹ ਮਿਰਚ ਦਾ ਇੱਕ ਬਾਕਸ 6 ਕਿਲੋ ਦਾ ਸਾਨੂੰ ਤੜਵਾਈ ਤੱਕ ਉਹ $16 ਦਾ ਆਪ ਨੂੰ ਖੁਦ ਨੂੰ ਪੈ ਰਿਹਾ। ਉਹਦੀ ਜੇ ਉਹ ਤਾਂ ਛੱਡੋ, ਜਿਹੜੀ ਅਸੀਂ 6 ਮਹੀਨੇ ਸਾਂਭਿਆ, ਬੀਜਿਆ, ਪਾਣੀ ਲਾਇਆ, ਉਹ ਤਾਂ ਅੱਡ ਖਰਚੇ ਆ, ਉਹ ਤਾਂ ਜੋੜੇ ਨਹੀਂ। ਅਸੀਂ ਇਹ $16 ਚ ਖਰਚੇ 'ਚ ਜੋੜਿਆ, ਜਿਹਦੇ 'ਚ ਇਹਦਾ ਖਾਲੀ ਬਾਕਸਾ ਲੈਣਾ, ਉਹਦੀ $5-6 ਦੀ ਤੜਵਾਈ, 6 ਕਿਲੋ ਦੀ ਤੜਵਾਈ ਦੇਣੀ, ਉਹਨੂੰ ਰੈਪ ਕਰਨਾ, ਉਹਨੂੰ ਪਾਇਲਟ ਤੇ ਰੈਪ ਕਰਨਾ, ਪਾਇਲਟ ਨੂੰ ਮੈਲਬਰਨ ਭੇਜਣਾ 800 ਕਿਲੋਮੀਟਰ ਟਰਾਂਸਪੋਰਟ ਤੋਂ, ਤੇ ਇਹ ਕਮਿਸ਼ਨ ਨੂੰ ਦੇਣਾ ਕਮਿਸ਼ਨ। ਇਹਨਾਂ ਸਾਰਿਆਂ ਨੂੰ ਲਾ ਕੇ ਸਾਨੂੰ $16 ਚ ਘਰੇ ਬਕਸਾ ਤਿਆਰ ਮਿਲਦਾ ਇੱਕ। ਤੇ ਉਹ ਬਕਸੇ ਦੀ ਜਦੋਂ ਰੇਟ ਲੱਗ ਕੇ ਆਉਂਦਾ ਵਾਪਸ, ਤਾਂ ਮੈਕਸੀਮਮ $14 ਤੇ ਬਹੁਤੇ ਨੂੰ $12 ਚੋਂ ਮਾਰਕੀਟ 'ਚ ਵਿਕਦਾ। ਮੀਨਸ ਅਸੀਂ $2 ਤੋਂ $4 ਪਰ ਬਾਕਸ ਦਾ ਲਾਸ ਕਰਨੇ ਆ। ਇੱਕ ਪਾਇਲਟ ਦੇ ਉੱਤੇ 96 ਬਾਕਸ ਜਾਂਦੇ ਆ, ਸੋ ਮੀਨਸ ਇੱਕ ਪਾਇਲਟ $200 ਤੋਂ $400 ਸਾਡਾ ਲਾਸ ਕਰਦਾ ਗਾ। ਸੋ ਜੇ ਅਸੀਂ ਮਿਰਚਾਂ ਨਹੀਂ ਤੋੜਦੇ ਤੇ ਉਹਨਾਂ ਨੂੰ ਬਾਹ ਦਿੰਨੇ ਆ, ਤਾਂ ਸਾਡੇ ਕੋਲੇ ਉਹ ਜਿਹੜਾ $200-400 ਆ, ਉਹ ਤਾਂ ਬਚ ਜੂਗਾ ਨਾ, ਉਹ ਤਾਂ ਆਪਦੀ ਜੇਬ 'ਚ ਰਹੂਗਾ, ਉਹ ਤਾਂ ਨਾ ਜਾਊਗਾ ਕਿਤੇ। ਸੋ ਹੁਣ ਜਦੋਂ ਮਾਰਕੀਟ 'ਚ ਜਾਂਦੇ ਹੋ ਤੁਸੀਂ, ਉਹੀ ਮਿਰਚ
ਜਿਹੜੀ ਸਾਡੇ ਤੋਂ $3 $2 ਨੂੰ ਕਿਲੋ ਮੰਗੀ ਜਾ ਰਹੀ ਆ, ਤੇ ਉਹਦੇ 'ਚ ਵੀ ਨਖਰੇ ਕੀਤੇ ਜਾ ਰਹੇ ਆ ਕਿ ਇਹਨਾਂ 'ਚ ਵਿੰਗ ਪੈ ਗਿਆ, ਇਹ 'ਚ ਰੰਗ ਬਦਲ ਗਈ, ਇਹਦੀ ਡੰਡੀ ਛੋਟੀ ਆ, ਇਹਦੀ ਡੰਡੀ ਵੱਡੀ ਆ, ਇਹਦਾ 'ਚ ਕੌੜੀ ਘੱਟ ਆ, ਮਿੱਠੀ ਆ, ਏਦਾਂ ਕਰਕੇ ਨਖਰੇ ਕਰਕੇ ਜਿਹੜੇ ਲਈ ਜਾ ਰਹੀ ਆ ਮਿਰਚ, ਉਹੀ ਮਿਰਚ ਸ਼ਾਪਿੰਗ ਸੈਂਟਰ ਦੇ ਵਿੱਚ $29 ਨੂੰ ਕਿਲੋ ਆ। ਦੇਖੋ ਕਿੰਨਾ ਵੱਡਾ ਮਾਰਜਨ ਜੀ। ਹੁਣ ਉਹ ਚੀਜ਼ਾਂ ਤੋਂ ਦੁੱਖ ਲੱਗਦਾ ਸਾਨੂੰ ਵੀ ਇਹੀ ਕਾਰਪੋਰੇਟ ਘਰਾਣੇ ਜਿਹੜੇ ਇੱਥੇ ਵੀ ਬਣੇ ਹੋਏ ਆ, ਜਿਹੜੇ ਕੀ ਕਹਿੰਦੇ ਆ ਵੀ ਅਸੀਂ ਸਾਡੇ ਲਈ ਤਾਂ ਇਹ ਸਬਜ਼ੀ ਆ ਜਿਹੜੀ ਉਹ ਗ੍ਰੇਡਿੰਗ ਕਰਕੇ ਸਭ ਤੋਂ ਟੌਪ ਕੁਆਲਿਟੀ, ਜਿਹਦੇ ਉੱਤੇ ਕੋਈ ਦਾਗ ਨਾ ਹੋਵੇ, ਕੋਈ ਵਿੰਗ ਵਾਲ ਨਾ ਹੋਵੇ, ਉਹ ਭੇਜੋ। ਹੁਣ ਦੱਸੋ ਅਸੀਂ ਮਿਰਚਾਂ ਨੂੰ ਪ੍ਰੈਸ ਕਰ ਕਰਕੇ ਕਿੱਥੋਂ ਭੇਜ ਦਈਏ, ਕਿੱਥੋਂ ਉਹਨਾਂ ਨੂੰ ਅਸੀਂ ਪਾਲਿਸ਼ਾਂ ਕਰਕੇ ਭੇਜ ਦਈਏ। ਸੋ ਉਹ ਬਹਾਨੇਬਾਜ਼ੀਆਂ ਦੇ ਵਿੱਚ ਸਾਨੂੰ ਰਗੜਿਆ ਜਾ ਰਿਹਾ। ਮੈਂ ਪਿੱਛੇ ਜਿਹਾ ਲਾਸਟ ਵੀਡੀਓ ਜਿਹੜੀ YouTube ਤੇ ਦੇਖੋਗੇ ਇਸੇ ਚੀਜ਼ ਤੇ ਪਾਈ ਸੀ ਮਿਰਚਾਂ ਤੇ, ਤਾਂ ਉਹਦੇ ਮੈਂ ਦਿਖਾਈ ਆ ਲਾਈਵ, ਖੇਤ ਚੋਂ ਦਿਖਾਇਆ ਵੀ ਕਿੱਦੋਂ ਸਾਡੇ ਨਾਲ ਵਾਪਰਦਾ। ਤੇ ਇਹੀ ਚੀਜ਼ ਇੰਡੀਆ 'ਚ ਹੋਣ ਜਾ ਰਹੀ ਆ ਤੇ ਹੋਣੀ ਆ, ਹੋ ਵੀ ਰਹੀ ਆ। ਪਰ ਹੁਣ ਸਮਝ ਨਹੀਂ ਆ ਰਹੀ, ਉਪਭੋਗਤਾ ਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਭਾਈ ਉਹਨਾਂ ਕਿਸਾਨਾਂ ਦੇ ਮੂਹਰਲੇ ਪਾਸੇ ਅਸੀਂ ਆ ਕੇ ਖੜੀਏ। ਇਹ ਹੋਣਾ ਚਾਹੀਦਾ ਅਸਲ ਜੀ। ਬਿਲਕੁਲ, ਤੁਸੀਂ ਬਿਲਕੁਲ ਬਹੁਤ ਹੀ ਸਰਲ ਤਰੀਕੇ ਦੇ ਨਾਲ ਸਮਝਾ ਦਿੱਤਾ ਹੈ ਕਿ ਨੁਕਸਾਨ ਸਭ ਤੋਂ ਜ਼ਿਆਦਾ ਕਿਸ ਦਾ ਹੈ। ਕਿਸਾਨਾਂ ਨੂੰ ਫਿਰ ਵੀ ਉਹਨਾਂ ਨੇ ਜੋ ਮਿਹਨਤ ਆ ਉਹਨਾਂ ਦੀ ਕੁਛ ਨਾ ਕੁਛ ਤਾਂ ਪੱਲੇ ਪੈਣਾ ਹੀ ਆ, ਪਰ ਜਿਹੜਾ ਚੂਨਾ ਲੱਗਣਾ, ਰਗੜਾ ਲੱਗਣਾ, ਉਹ ਆਮ ਇਨਸਾਨਾਂ ਨੂੰ ਪੈਣਾ। ਸੋ ਆਮ ਲੋਕਾਂ ਨੂੰ ਇਹ ਹੁਣ ਇਸ ਸਮੇਂ ਸਮਝ ਲੈਣਾ ਚਾਹੀਦਾ ਕਿ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈ, ਕਿਸਾਨ ਵੀ ਤੁਹਾਡੇ ਕਰਕੇ ਉੱਥੇ ਮੋਰਚਿਆਂ ਤੇ ਬੈਠੇ ਨੇ। ਬਿਲਕੁਲ ਜੀ। ਦੇਖੋ ਹੁਣ ਮੈਂ ਕਈ ਵਾਰੀ ਕਹਿ ਚੁੱਕਿਆ ਵੀ ਕਿਸਾਨ ਆ ਨਾ ਜਿਹੜਾ, ਉਹ ਫੇਲ ਹੁੰਦਾ ਠੰਡਾ ਭਾਂਡਾ ਹੁੰਦਾ, ਬਹੁਤ ਟਾਈਮ ਲਾ ਦਿੰਦਾ ਤੇ ਐਡਾ ਸੌਖਾ ਫੇਲ ਨਹੀਂ ਹੁੰਦਾ ਕਿਸਾਨ। ਕਿਸਾਨ ਆਪਦੀ ਜ਼ਮੀਨ ਤੋਂ ਪਹਿਲਾਂ ਔਖਾ ਸੌਖਾ ਗਹਿਣੇ ਦੇ ਲੂਗਾ, ਫਿਰ ਉਹਨੂੰ ਬੈ ਦੇ ਲੂਗਾ, ਫਿਰ ਉਹੀ ਠੇਕੇ ਤੇ ਲੈ ਕੇ ਵਾਹ ਲੂਗਾ, 20-30 ਸਾਲ ਕੱਢ ਲੈਂਦਾ। ਤੇ 20-30 ਸਾਲਾਂ ਦੇ ਵਿੱਚ ਇੱਕ ਅੱਧੀ ਕੋਈ ਜਨਰੇਸ਼ਨ ਕੋਈ ਆ ਜਾਂਦੀ ਹੈ, ਕੋਈ ਕਲਿੱਕ ਆ ਜਾਂਦਾ ਤੇ ਉਹਦੇ ਚੋਂ ਫੇਰ ਉਹ ਪੈਰਾਂ ਸਿਰ ਹੋ ਜਾਂਦਾ। ਪਰ ਜਿਹੜਾ ਹੈਂਡ ਟੂ ਮਾਊਥ ਬੰਦੇ ਆ, ਜਿਹੜੇ ਰੋਜ਼ ਦਿਹਾੜੀ ਕਰਕੇ ਖਾਂਦੇ ਆ, ਦੁਕਾਨਦਾਰ ਬੰਦੇ ਆ, ਉਹਨਾਂ ਦਾ ਕੀ ਬਣੂਗਾ ਜਦੋਂ ਉਹਨਾਂ ਨੂੰ ਹਰ ਚੀਜ਼ ਕਿਲੋ ਦੇ ਪੈਕਟਾਂ 'ਚ ਪਲਾਸਟਿਕ ਦੀਆਂ ਵਧੀਆ ਥੈਲੀਆਂ 'ਚ ਮਿਲਣ ਲੱਗ ਗਈ ਤੇ ਉਹ ਵੀ 4-4 ਗੁਣਾ ਭਾਅ ਦੇ ਉੱਤੇ? ਉਹਨਾਂ ਦੀ ਇਨਕਮ ਤਾਂ ਵਧਣੋਂ ਰਹੀ, ਉਹਨਾਂ ਦੇ ਤਾਂ ਬਿਜ਼ਨਸ ਘਟ ਰਹੇ ਆ। ਅੱਜ ਜਿਹੜੇ ਵੱਡੀਆਂ ਸਟੋਰ ਆ ਵੱਡੇ ਵੱਡੇ ਸ਼ਹਿਰਾਂ 'ਚ ਖੁੱਲ ਗਏ ਆ ਜਿਹੜੇ ਇੰਡੀਆ ਦੇ ਵਿੱਚ, ਤੇ ਉਹ ਛੋਟੇ ਦੁਕਾਨਦਾਰਾਂ ਨੂੰ ਤਾਂ ਆਲਰੇਡੀ ਖਾਈ ਜਾਂਦੇ ਆ। ਉਦੋਂ ਬਾਅਦ ਉਹਨਾਂ ਦੇ ਇਨਕਮ ਸੋਰਸਿਸ ਹੋਣੇ ਨਹੀਂ ਤੇ ਉਹੀ ਚੀਜ਼ਾਂ ਉਹਨਾਂ ਨੂੰ ਦੁੱਗਣੇ ਤਿੱਗਣੇ ਭਾਵਾਂ ਦੇ ਉੱਤੇ ਉਹਨਾਂ ਸਟੋਰਾਂ 'ਚੋਂ ਲੈਣੀਆਂ ਪੈਣੀਆਂ। ਬੜੀ ਸਿੰਪਲ ਫੰਡਾ, ਸਿੰਪਲ ਜੀ ਗੱਲ ਆ। ਪਰ ਜਿਹੜੇ ਇੱਕ ਅੰਨਾ ਸ਼ਰਧਾਲੂ ਨਹੀਂ ਤੇ ਜਿਹੜੇ ਸ਼ਰਧਾ ਚ ਉੱਲੂ ਕਹਿੰਦੇ ਜਿਹਨਾਂ ਨੂੰ ਕਹਿੰਦੇ ਆ, ਉਹ ਸ਼ਰਧਾ ਚ ਉੱਲੂ ਹੋਏ ਲੋਕ ਇੰਨੀ ਸਾਦੀ ਗੱਲ ਸਮਝਣ ਲਈ ਵੀ ਤਿਆਰ ਨਹੀਂ, ਉਲਟਾ ਤੁਹਾਡੇ ਨਾਲ ਬਹਿਸ ਕਰਦੇ ਆ ਤੇ ਤੁਹਾਨੂੰ ਇਹ ਕਹਿੰਦੇ ਆ ਵੀ ਨਹੀਂ ਤੁਸੀਂ ਕਾਂਗਰਸੀ ਹੋ, ਤੁਸੀਂ ਪਾਕਿਸਤਾਨੀ ਹੋ, ਤੁਸੀਂ ਚਾਈਨੀ ਹੋ, ਤੁਸੀਂ ਖਾਲਿਸਤਾਨੀ ਹੋ, ਇਹ ਜਿਹੀਆਂ ਮੋਹਰਾਂ ਲਾ ਕੇ ਤੁਹਾਨੂੰ ਉੱਥੋਂ ਨਕਾਰਨ ਦੀ ਕੋਸ਼ਿਸ਼ ਕਰਦੇ ਆ। ਹਾਲਾਂਕਿ ਉਹਨਾਂ ਦਾ ਦਿਮਾਗ ਇਸ ਟਾਈਮ ਬੰਦ ਹੋਇਆ ਤੇ ਉਹ ਆਉਣ ਵਾਲੇ ਦਿਨਾਂ 'ਚ ਇਹਨੂੰ ਭੁਗਤਣਗੇ। ਜੀ ਬਿਲਕੁਲ ਭੁਗਤਣਗੇ। ਬਰਾੜ ਸਾਹਿਬ, ਇੱਕ ਗੱਲ ਇੱਥੇ ਹੋਰ ਕਰਨੀ ਬਣਦੀ ਹੈ ਕਿ ਬਰਤਾਨੀਆ ਦੀ ਸੰਸਦ ਦੇ ਵਿੱਚ ਇਹ ਮੁੱਦਾ ਉੱਠਿਆ। ਸੋ ਇਹ ਕਿਸਾਨੀ ਮੁੱਦਾ ਅੱਜ ਸਿਰਫ ਨੈਸ਼ਨਲ ਮੁੱਦਾ ਨਹੀਂ, ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆ ਹੈ। ਸੋ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਜੌਨ ਬੋਰਿਸਨ ਜਿਹੜੇ ਭਾਰਤ ਆ ਰਹੇ ਨੇ ਅਪ੍ਰੈਲ ਦੇ ਅੰਤ ਦੇ ਵਿੱਚ, ਸੋ ਉਹਨਾਂ ਵੱਲੋਂ ਸਾਰੇ ਵਿਧਾਇਕਾਂ ਵੱਲੋਂ ਮਿਲ ਕੇ ਕਿਹਾ ਗਿਆ ਹੈ ਕਿ ਬੋਰਿਸ ਜੌਨਸਨ ਜਿਹੜੇ ਹੈਗੇ ਨੇ ਇੰਡੀਆ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਕਿਸਾਨੀ ਮੁੱਦੇ ਦੇ ਉੱਤੇ ਗੱਲ ਜ਼ਰੂਰ ਕਰਨ। ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਇਹ ਪਹਿਲਾਂ ਵੀ ਉਹਨਾਂ ਨੇ ਕਦਮ ਚੱਕਿਆ ਸੀ 26 ਜਨਵਰੀ ਤੇ ਉਹਨਾਂ ਨੇ ਆਉਣਾ, ਉਹਨਾਂ ਨੇ ਰੋਕਿਆ ਸੀ ਸਾਰਿਆਂ ਨੇ ਰਲ ਮਿਲ ਕੇ ਵੀ ਨਹੀਂ ਤੁਸੀਂ ਜਾਣਾ, ਤੇ ਉਹਦਾ ਇੰਟਰਨੈਸ਼ਨਲ ਪੱਧਰ ਤੇ ਬਹੁਤ ਵੱਡਾ ਅਸਰ ਪਿਆ ਸੀ, ਥੂ ਹੋਈ ਸੀ। ਪਰ ਉਹ ਤਾਂ ਚਲੋ ਵੱਖਰੀ ਗੱਲ ਆ ਵੀ ਇਹ ਵੱਡੇ ਆ, ਮੀਡੀਆ ਇਹਨਾਂ ਦੇ ਨਾਲ ਆ ਤੇ 26 ਜਨਵਰੀ ਇਹਨਾਂ ਨੇ ਧਿਆਨ ਹੀ ਡਿਵਰਟ ਕਰਤਾ ਸਾਰੀ ਗੱਲ ਤੋਂ। ਤੇ ਪਰ ਅਸਲ ਦੇ ਵਿੱਚ ਬੋਰਿਸ ਪਹਿਲਾਂ ਵੀ ਇਹ ਕਰ ਚੁੱਕੇ ਆ ਤੇ ਹੁਣ ਇਹ ਸੈਕੰਡ ਅਟੈਂਪਟ ਆ ਉਹਨਾਂ ਦੀ ਵੀ ਹੋ ਸਕਦਾ ਵੀ ਉਹਨਾਂ ਨਾਲ ਅਫੀਸ਼ੀਅਲ ਤੌਰ ਤੇ ਗੱਲ ਕਰਨ। ਪਰ ਗੱਲ ਤਾਂ ਇਹ ਹੈ ਜੀ ਵੀ ਇਹਨਾਂ ਕੋਲੇ ਵੱਡੇ ਬਹਾਨੇ ਹੈਗੇ, ਇਹ ਵੱਡੇ ਬਹਾਨੇ ਕਰਕੇ ਉਹਨਾਂ ਨੂੰ ਸੁਣਾ ਦੇਣਗੇ। ਜੇ ਤਾਂ ਬੋਰਿਸ ਜੈਲਸਨ ਆ ਕੇ ਬੈਠਣ ਉਹਨਾਂ ਦੇ ਵਿੱਚ ਆਪਣੇ ਚ ਜਿਹੜੇ ਕਿਸਾਨਾਂ ਚ ਤੇ ਕਿਸਾਨਾਂ ਦਾ ਪੱਖ ਤੇ ਇੱਕ ਵਿਚੋਲੀਏ ਦੀ ਭੂਮਿਕਾ ਨਿਭਾਉਣ, ਉਹ ਤਾਂ ਇਹ ਕਹਿੰਦੇ ਆ ਵੀ ਸਾਡਾ ਅੰਤਰਿਮ ਮੁੱਦਾ ਇਹਦੇ ਚ ਤੁਸੀਂ ਹਿੱਸਾ ਕਿਉਂ ਲੈਂਦੇ ਹੋ, ਕਿਉਂ ਤੁਸੀਂ ਦਖਲਅੰਦਾਜ਼ੀ ਦਿੰਦੇ ਹੋ, ਉਸ ਚ ਤਾਂ ਇਹ ਗੱਲ ਨਹੀਂ ਕਰਨ ਦਿੰਦੇ। ਫਿਰ ਕੱਲਾ ਜੇ ਹੁਣ ਪ੍ਰਧਾਨ ਮੰਤਰੀ ਹਾਊਸ ਪੀਐਮਓ ਹਾਊਸ ਬੋਰਿਸ ਨੂੰ ਸਮਝਾਊਗਾ, ਉਹ ਤਾਂ ਫਿਰ ਆਪਦੇ ਢੰਗ ਨਾਲ ਸਮਝਾਈ ਦੇਊਗਾ ਨਾ। ਸੋ ਇਸ ਕਰਕੇ ਉਹਦੇ ਚੋਂ ਮੈਨੂੰ ਨਹੀਂ ਲੱਗਦਾ ਕੁਛ ਬਾਹਲਾ ਨਿਕਲ ਕੇ ਆਊਗਾ। ਇਹ ਤਾਂ ਜੇ ਜ਼ਮੀਨੀ ਪੱਧਰ ਦੇ ਉੱਤੇ ਇਹਨਾਂ ਨੂੰ ਗਿਆਨ ਆ ਜੇ, ਇਹਨਾਂ ਨੂੰ ਕਿਸੇ ਪਾਸਿਓਂ ਅਕਲ ਆ ਜੇ ਵੀ ਨਹੀਂ, ਹਾਲਾਂਕਿ ਇਹਨਾਂ ਦੇ ਆਪਦੇ ਅਪੁਆਇੰਟ ਕੀਤੇ, ਹੁਣ ਦੇਖ ਲਓ ਸਤਪਾਲ ਮਲਿਕ ਰਾਜਪਾਲ ਇਹਨਾਂ ਦਾ ਆਪਦਾ ਅਪੁਆਇੰਟ ਕੀਤਾ, ਤੇ ਉਹ ਇਹਨਾਂ ਨੂੰ ਕਹਿ ਰਹੇ ਆ ਵੀ ਇਹ ਕੀ ਕਰ ਰਹੇ ਹੋ ਤੁਸੀਂ, ਉਹਨਾਂ ਦੀਆਂ ਗੱਲਾਂ ਨੂੰ ਨਹੀਂ ਸੁਣ ਰਹੇ। ਤੁਹਾਡੇ ਸਾਹਮਣੇ ਆਉਣ ਵਾਲੇ 2-4 ਦਿਨਾਂ ਚ ਉਹਨਾਂ ਤੇ ਗਾਜ ਡਿੱਗੂਗੀ ਜਿਹੜੇ ਵਿਵਾਦੀ ਨਾਲ ਬੋਲੇ ਆ 2-3 ਜੀ। ਉਹਨਾਂ ਨੇ ਬਹੁਤ ਵੱਡਾ ਬਿਆਨ ਪਹਿਲਾਂ ਹੀ ਦੇ ਚੁੱਕੇ ਨੇ ਉਹ ਕਿ ਮੇਰਾ ਅਹੁਦਾ ਜਾਂਦਾ ਜਾਵੇ ਪਰ ਮੈਂ ਫਿਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਾਂਗਾ। ਬਿਲਕੁਲ ਜੀ। ਸੋ ਇਹ ਚੀਜ਼ਾਂ ਨਾ, ਮੈਂ ਤੁਹਾਨੂੰ ਇੱਥੇ ਇੱਕ ਕੱਲ ਬੜਾ ਮੈਂ ਵੀ ਭਾਵੁਕ ਹੋਇਆ। ਮੈਂ
ਚਲੋ ਬਿਜ਼ਨਸ ਕਰਦਾ, ਕਈ ਕਿਸਮ ਦੇ ਬਿਜ਼ਨਸ ਆ, ਅੱਡੋ ਅੱਡ ਨੇਚਰ ਦੇ ਬਿਜ਼ਨਸ ਆ। ਉਹਨਾਂ ਚੋਂ ਨਾ ਇੱਕ ਬਿਜ਼ਨਸ ਮੈਂ ਪਿੱਛੇ ਜੇ 6 ਮਹੀਨੇ ਪਹਿਲਾਂ ਮੈਨੂੰ ਵੈਸੇ ਹੀ ਲੈਣਾ ਪੈ ਗਿਆ, ਵੈਸੇ ਮੇਰਾ ਇੰਟਰਸਟ ਨਹੀਂ ਸੀ ਤੇ ਉਹ, ਪਰ ਵਿੱਚ ਇੱਕ ਬਿਜ਼ਨਸ ਲੈਣ ਲਈ ਮੈਨੂੰ ਡੀਲ 'ਚ ਆ ਗਿਆ। ਉਹ ਸੀ ਨਿਊਜ਼ ਏਜੰਸੀ ਦਾ। ਜੀ। ਨਿਊਜ਼ ਏਜੰਸੀ ਦੇ ਬਿਜ਼ਨਸ 'ਚ ਕੀ ਹੁੰਦਾ ਵੀ ਉਹ ਅੱਜ ਡਾਇੰਗ ਬਿਜ਼ਨਸ ਮੰਨਿਆ ਜਾ ਰਿਹਾ। ਲੋਕ ਡਿਜੀਟਲ ਹੁੰਦੇ ਜਾ ਰਹੇ ਆ, ਮੈਗਜ਼ੀਨਾਂ ਪੜ੍ਹਨੀਆਂ, ਅਖਬਾਰ ਪੜ੍ਹਨਾ ਕੋਈ ਪਸੰਦ ਨਹੀਂ ਕਰਦਾ। ਮੈਨੂੰ ਲੋਕਾਂ ਨੇ ਕਿਹਾ ਵੀ ਤੂੰ ਇਹ ਕਿਉਂ ਲੈ ਰਿਹਾ? ਮੈਂ ਕਿਹਾ ਦੇਖੋ ਵੀ ਮੈਂ ਕੋਈ ਸ਼ੌਂਕ ਨੂੰ ਨਹੀਂ ਲੈ ਰਿਹਾ, ਮੇਰੀ ਮਜਬੂਰੀ ਆ, ਮੈਂ ਕੋਈ ਹੋਰ ਬਿਜ਼ਨਸ ਬਾਏ ਕਰਨਾ, ਉਹਦੇ ਪੈਕੇਜ 'ਚ ਮੈਨੂੰ ਇਹ ਲੈਣਾ ਪੈ ਰਿਹਾ ਤੇ ਮੈਨੂੰ ਪਤਾ ਹੈ ਡਾਇੰਗ ਬਿਜ਼ਨਸ ਆ। ਤੇ ਉਹ ਪਿਛਲੇ 6 ਮਹੀਨਿਆਂ ਤੋਂ ਕੋਈ ਸਾਨੂੰ ਉਹਦਾ ਬੜਾ ਬੈਨੀਫਿਟ ਵੀ ਨਹੀਂ ਹੋਇਆ ਤੇ ਚਲੋ। ਪਰ ਕੱਲ ਨਾ ਮੈਨੂੰ ਉੱਥੇ ਜਾ ਕੇ ਇੱਕ ਬੜੀਆਂ ਮੇਰੀਆਂ ਅੱਖਾਂ ਭਰੀਆਂ। ਮੈਂ ਕੱਲ ਜਦੋਂ ਨਿਊਜ਼ ਏਜੰਸੀ ਦਿਨੇ ਗਿਆ ਨਾ ਗੇੜਾ ਮਾਰਨਾ, ਤਾਂ ਮੈਂ ਉੱਥੇ ਦੇਖਦਾ ਵੀ ਇੱਕ ਦੂਰ ਦਰਾਡੇ ਦਾ ਟਾਪੂ ਆ ਜਿੱਥੇ ਅਸੀਂ ਇਹ ਏਜੰਸੀ ਨਿਊਜ਼ ਏਜੰਸੀ ਲਈ ਹੋਈ ਆ, ਜਿੱਥੇ ਆਬਾਦੀ 2000 ਆ, ਪੰਜਾਬੀ ਤਾਂ ਇਕੱਲੇ ਅਸੀਂ ਆ ਹੁਣ ਇਸ ਟਾਈਮ। ਤੇ ਉਸ ਥਾਂ ਦੇ ਉੱਤੇ ਜਦੋਂ ਮੈਂ ਦੇਖਦਾ ਤਾਂ ਸਾਹਮਣੇ ਸ਼ੈਲਫ ਦੇ ਉੱਤੇ ਮੈਨੂੰ ਅਚਾਨਕ ਨਿਗਾਹ ਪੈਂਦੀ ਆ ਟਾਈਮ ਮੈਗਜ਼ੀਨ ਦੀ, ਜਿਹੜੀ ਕਿ ਪਿਛਲੇ ਦਿਨਾਂ 'ਚ ਦੇਖੋ ਤੁਸੀਂ ਕਿੰਨੀ ਫੋਟੋ ਵਾਇਰਲ ਹੋਈ ਵੀ ਟਾਈਮ ਮੈਗਜ਼ੀਨ ਫਰੰਟ ਪੇਜ ਦੇ ਉੱਤੇ ਜਿਹੜੀ ਫੋਟੋ ਬੀਬੀਆਂ ਦੀ, ਬਿਲਕੁਲ ਸੰਘਰਸ਼ ਕਰਦੀਆਂ ਬੀਬੀਆਂ ਦੀ ਪਹਿਲੇ ਪੰਨੇ ਤੇ ਮੈਗਜ਼ੀਨ ਚੱਕੀ, ਸਿੱਧਾ ਜਾ ਕੇ ਮੈਗਜ਼ੀਨ ਚੱਕੀ, ਉਹਦੇ ਵਿੱਚੋਂ ਜਾ ਕੇ ਸਟੋਰੀ ਦੇਖੀ, ਸਟੋਰੀ ਪੜ੍ਹੀ ਤਾਂ ਫਿਰ ਮੇਰੇ ਮਨ ਤੇ ਮੇਰੇ ਅੱਖਾਂ ਵੀ ਭਰੀਆਂ ਤੇ ਮੇਰੇ ਜਿਹੜੇ ਪਹਿਲੀ ਗੱਲ ਇਹੀ ਵਿਚਾਰ ਚੱਲੀ ਵੀ ਜੇ ਤੁਸੀਂ ਜੈਨੂਨ ਆ, ਤੁਸੀਂ ਸੱਚੇ ਹੋ, ਤੁਹਾਡੀ ਹੱਕਾਂ ਲਈ ਆਵਾਜ਼ ਆ, ਤੁਸੀਂ ਕੁਝ ਗਲਤ ਨਹੀਂ ਹੋ, ਤਾਂ ਲੱਖ ਹਾਕਮ ਆਵਾਜ਼ ਨੂੰ ਦੱਬ ਲੈਣ। ਉਹ ਆਵਾਜ਼ ਹੱਦਾਂ ਸਰਹੱਦਾਂ ਬੰਨੇ ਤੋੜਦੀ ਹੋਈ ਹਰ ਕੋਨੇ ਤੇ ਪਹੁੰਚਦੀ ਆ ਦੁਨੀਆ ਦੇ। ਤੇ ਜੇ ਹੁਣ ਇੱਕ ਇਹੋ ਜਿਹੇ ਟਾਪੂ ਦੇ ਉੱਤੇ ਜਿੱਥੇ ਕੋਈ ਲਾਗਾ ਦੇ ਕੇ ਹੀ ਨਹੀਂ ਪੰਜਾਬੀਆਂ ਦਾ, ਜਿੱਥੇ ਕੋਈ ਲਾਗਾ ਦੇ ਕੇ ਨਹੀਂ ਕਿਸਾਨੀ ਦਾ, ਤੇ ਜਿਹੜਾ ਕਿ ਇੱਕ ਦੂਰ ਦਰਾਡੇ ਦਾ ਟਾਪੂ ਮੰਨਿਆ ਜਾਂਦਾ, ਇੱਕ ਸਿਰਫ ਸੈਲਾਨੀਆਂ ਦਾ ਥਾਂ ਮੰਨਿਆ ਜਾ ਰਿਹਾ, ਤੇ ਉੱਥੋਂ ਦੀ ਜਿਹੜੀ ਇੱਕ ਨਿਊਜ਼ ਏਜੰਸੀ ਦੇ ਉੱਤੇ ਤੇ ਉਹ ਟਾਈਮ ਮੈਗਜ਼ੀਨ ਵਿਕ ਰਹੀ ਹੈ ਤੇ ਉਹ ਵੀ ਧੜਾ ਧੜ ਵਿਕ ਰਹੀ ਆ। ਤੇ ਉਹ ਮੈਗਜ਼ੀਨ ਦੇ ਉੱਤੇ ਉਹ ਫੋਟੋ ਵਿਕ ਰਹੀ ਆ ਤੇ ਲੋਕ ਉਸਦੀ ਚਰਚਾ ਕਰ ਰਹੇ ਆ। ਮੈਨੂੰ ਸਪੈਸ਼ਲ ਕੱਲ ਇੱਥੋਂ ਦਾ ਲੋਕਲ ਨਿਊਜ਼ਪੇਪਰ ਦਾ ਆਈਲੈਂਡਰ, ਇੱਥੇ ਨਿਊਜ਼ਪੇਪਰ ਚੱਲਦਾ, ਉਹਦਾ ਪੱਤਰਕਾਰ ਮੇਰੇ ਕੋਲੇ ਆਇਆ, ਮੇਰੀ ਇੰਟਰਵਿਊ ਕਰਕੇ ਗਿਆ ਇਸ ਮੁੱਦੇ ਦੇ ਉੱਤੇ। ਫਿਰ ਮੈਨੂੰ ਕੱਲ ਰਾਤੀ ਇੱਥੋਂ ਦਾ ਲੋਕਲ ਜਿਹੜਾ FM ਰੇਡੀਓ ਚੱਲਦਾ, ਮੈਨੂੰ ਉਹਨਾਂ ਦੀ ਕਾਲ ਆਈ। ਉਹ ਕਹਿੰਦੇ ਵੀ ਅਸੀਂ ਇਸ ਮੁੱਦੇ ਤੇ ਪਹਿਲਾਂ ਵੀ ਉਹਨਾਂ ਨੇ ਮੇਰੇ ਨਾਲ ਮਹੀਨਾ 2 ਮਹੀਨੇ ਪਹਿਲਾਂ ਗੱਲ ਕੀਤੀ ਸੀ, ਹੁਣ ਉਹ ਟਾਈਮ ਮੈਗਜ਼ੀਨ 'ਚ ਪੜ੍ਹਨ ਤੋਂ ਬਾਅਦ ਫੇਰ ਅਸੀਂ ਗੱਲ ਕਰਾਂਗੇ। ਸੋ ਦੇਖੋ, ਇੱਕ ਚੀਜ਼, ਇੱਕ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ ਦੱਬਣ ਦੀ ਆਵਾਜ਼ ਦੀ, ਉਹ ਆਵਾਜ਼ ਹੱਦਾਂ ਬੰਨੇ ਸਰਹੱਦਾਂ ਸਭ ਕੁਝ ਟੱਪ ਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਚੁੱਕੀ ਆ। ਇਹ ਸਰਕਾਰ ਨੂੰ ਵੀ ਪਤਾ, ਪਰ ਹੁਣ ਦੇਖਦੇ ਆ ਵੀ ਉਹ ਕਿੰਨੀ ਕੁ ਬੇਸ਼ਰਮੀ ਧਾਰ ਕੇ ਰੱਖਦੀ ਆ। ਮਿੰਟੂ ਬਰਾੜ ਜੀ, ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਬਹੁਤ ਹੀ ਸਾਰਥਕ ਵਾਰਤਾਲਾਪ ਕੀਤੀ ਹੈ ਤੁਸੀਂ, ਤੇ ਤੁਹਾਨੂੰ ਫਿਰ ਤੋਂ ਮੁਬਾਰਕਾਂ। ਤੁਸੀਂ ਪੰਜਾਬ ਦਾ, ਪੰਜਾਬੀ ਕੌਮ ਦਾ ਤੇ ਭਾਈਚਾਰੇ ਦਾ ਆਸਟ੍ਰੇਲੀਆ ਦੇ ਵਿੱਚ ਨਾਮ ਰੋਸ਼ਨ ਕੀਤਾ, ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਧੰਨਵਾਦ ਅਰਜਨ, ਤੇ ਮੈਂ ਧੰਨਵਾਦ ਫੇਰ ਕਰਦਾ ਇੰਡੋਜ਼ ਪਲੇਟਫਾਰਮ ਦਾ। ਤੇ ਨਾਲੇ ਮੈਂ ਦੱਸਦਿਆਂ ਜੀ, ਮੈਂ ਕਦੇ ਵੀ ਦਾਅਵਾ ਨਹੀਂ ਕੀਤਾ ਵੀ ਮੈਂ ਆਹ ਕੀਤਾ ਜਾਂ ਉਹ ਕੀਤਾ। ਹਾਂ, ਮੈਂ ਸ਼ਬਦ ਵਰਤਿਆ ਜਾਂਦਾ ਜਦੋਂ ਰਹਿੰਦੇ ਇਸ ਹੋਮਿਓ ਭਰੀ ਦੁਨੀਆ ਦੇ ਵਿੱਚ, ਪਰ ਇਹ ਸਾਰੇ ਕੁਛ ਨਾ ਐਫਰਟ, ਟੀਮ ਦੇ ਐਫਰਟ ਹੁੰਦੇ ਆ। ਜਦੋਂ ਤੁਹਾਡੇ ਨਾਲ ਇੱਕ ਚੰਗੀ ਟੀਮ ਖੜੀ ਆ, ਤੁਹਾਡੇ ਨਾਲ ਚੰਗੇ ਵੈਲ ਵਿਸ਼ਰ ਖੜੇ ਆ, ਤਾਂ ਉਹ ਟੀਮ ਵਰਕ ਦੇ ਨਾਲ ਇਹ ਚੀਜ਼ਾਂ ਨਿਕਲ ਕੇ ਆਉਂਦੀਆਂ। ਤੇ ਮੈਂ ਤਾਂ ਸਦਾ ਹੀ ਕਹਿਣਾ ਹੁੰਦਾ ਵੀ ਇਹ ਜਿਹੜੀਆਂ ਚੀਜ਼ਾਂ ਹੋਈ ਜਾਂਦੀਆਂ, ਵਾਪਰੀ ਜਾਂਦੀਆਂ, ਮੇਰੇ ਕਰਕੇ ਨਹੀਂ, ਇਹ ਸਾਰੀਆਂ ਤੁਹਾਡੇ ਕਰਕੇ ਆ। ਜੋ ਜਿੰਨੀਆਂ ਦੁਆਵਾਂ ਦਿਨ ਰਾਤ ਮਿਲਦੀਆਂ, ਦਿਨ ਰਾਤ ਸੋਸ਼ਲ ਮੀਡੀਆ ਜਰੀਏ ਲਾਓ ਜਾਂ ਕਿਸੇ ਵੀ ਰੂਪ 'ਚ ਮਿਲਦੀਆਂ, ਇਹ ਉਹਨਾਂ ਦੇ ਨਤੀਜੇ ਆ। ਮੈਨੂੰ ਇੰਨੀ ਕੁ ਮੈਂ ਕੋਸ਼ਿਸ਼ ਰਹੂਗੀ ਅੱਗੇ ਤੋਂ ਵੀ ਜਿੰਨੀ ਕੁ ਆਸ ਮੇਰੇ ਤੋਂ ਕੀਤੀ ਜਾਂਦੀ ਹੈ, ਮੈਂ ਉਹਦੇ ਤੇ ਸਾਰਿਆਂ ਦੇ ਖਰਾ ਉਤਰਦਾ ਰਵਾਂ ਤੇ ਐਵੇਂ ਸਫ਼ਰ ਜਾਰੀ ਰਹੇ ਜੀ। ਜੀ, ਧੰਨਵਾਦ ਜੀ, ਬਹੁਤ-ਬਹੁਤ ਤੁਹਾਡਾ। ਮਿਹਰਬਾਨੀ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ। ਇਜਾਜ਼ਤ ਦਿਓ, ਧੰਨਵਾਦ।